ਅਮਰੀਕਾ ਦੀਆਂ ਰਾਸ਼ਟਰਪਤੀ ਚੋਣਾਂ ਤੇ ਹਰ ਦੇਸ਼ ਦੀ ਨਜ਼ਰ ਟਿਕੀ ਹੋਈ ਹੈ। ਜੋ ਬਾਈਡਨ ਅਤੇ ਡੋਨਲਡ ਟਰੰਪ ਵਿੱਚ ਸਿਰੇ ਦੀ ਟੱਕਰ ਮੰਨੀ ਜਾ ਰਹੀ ਹੈ। ਅਮਰੀਕਾ 'ਚ ਰਾਸ਼ਟਰਪਤੀ ਚੋਣਾਂ ਲਈ ਵੋਟ ਪਾਉਣ ਲਈ ਲੋਕ ਲੰਮੀਆਂ ਲਾਈਨਾਂ ਵਿੱਚ ਖੜੇ ਨਜ਼ਰ ਆਏ। ਮੁਲਕ ਦੇ ਇਤਿਹਾਸ ਵਿੱਚ ਸਭ ਤੋਂ ਫੈਸਲਾਕੁਨ ਇਹਨਾਂ ਕੁੜੱਤਣ ਭਰੀਆਂ ਚੋਣਾਂ ਵਿੱਚ ਮੌਜੂਦਾ ਰਿਪਬਲਿਕਨ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਡੈਮੋਕ੍ਰੇਟ ਜੋ ਬਾਈਡਨ ਨੇ ਚੁਣੌਤੀ ਦਿੱਤੀ ਹੈ। ਮਹਾਮਾਰੀ ਦਰਮਿਆਨ ਕਰੀਬ 10 ਕਰੋੜ ਲੋਕ ਪਹਿਲਾਂ ਹੀ ਵੋਟ ਪਾ ਚੁੱਕੇ ਨੇ। ਅਮਰੀਕਾ ਵਿੱਚ ਕਰੀਬ ਇੱਕ ਸਦੀ ਬਾਅਦ ਇੰਨੀ ਭਰਵੀਂ VOTING ਹੋ ਰਹੀ ਹੈ। ਡਾਕ ਰਾਹੀਂ ਪਈਆਂ ਵੋਟਾਂ ਨੂੰ ਗਿਣਨ ਲਈ ਦਿਨ ਜਾਂ ਹਫ਼ਤੇ ਲੱਗ ਸਕਦੇ ਨੇ। ਇਸ ਲਈ ਜੇਤੂ ਦਾ ਐਲਾਨ ਵੋਟਾਂ ਖਤਮ ਹੋਣ ਤੋਂ ਕੁਝ ਘੰਟਿਆਂ ਬਾਅਦ ਹੀ ਨਹੀਂ ਕੀਤਾ ਜਾ ਸਕੇਗਾ। ਜ਼ਿਕਰਯੋਗ ਹੈ ਕਿ ਲੰਘੇ 4 ਸਾਲਾਂ ਦੌਰਾਨ ਦੁਨੀਆ ਭਰ ਦੇ ਮੁਲਕਾਂ ਨੇ ਇੱਕ ਬਿਲਕੁਲ ਵੱਖ ਤਰ੍ਹਾਂ ਦਾ ਅਮਰੀਕੀ ਰਾਸ਼ਟਰਪਤੀ ਦੇਖਿਆ ਹੈ। ਕਈ ਪੁਰਾਣੀਆਂ ਭਾਈਵਾਲੀਆਂ ਖਤਮ ਹੋ ਗਈਆਂ, ਟੈਕਸ ਲਾਏ ਗਏ ਤੇ ਫੰਡ ਵਾਪਸ ਲੈ ਲਏ ਗਏ। ਹੁਣ ਪੂਰੀ ਦੁਨੀਆ ਦੀਆਂ ਨਜ਼ਰਾਂ ਇਹਨਾਂ ਚੋਣਾਂ ਉੱਤੇ ਟਿਕੀਆਂ ਹੋਈਆਂ ਨੇ। ਚੋਣਾਂ ਨਾਲ ਜੁੜੀ ਹਿੰਸਾ ਦੇ ਖਦਸ਼ਿਆਂ ਕਾਰਨ ਵਾਈਟ ਹਾਊਸ ਤੇ ਪੂਰੇ ਅਮਰੀਕਾ ਵਿੱਚ ਕਾਰੋਬਾਰੀ ਥਾਵਾਂ ਤੇ ਸੁਰੱਖਿਆ ਸਖਤ ਕਰ ਦਿੱਤੀ ਗਈ ਹੈ। ਇਸ ਵਾਰ ਦੀਆਂ ਚੋਣਾਂ ਬੇਹੱਦ ਵੰਡ ਪਾਊ ਤੇ ਕੌੜਾ ਤਜਰਬਾ ਸਾਬਤ ਹੋਈਆਂ ਨੇ। ਅਹਿਮ ਸਰਕਾਰੀ ਟਿਕਾਣੇ ਹਾਈ ਅਲਰਟ ਉੱਤੇ ਨੇ। ਸੀਕ੍ਰੀਟ ਸਰਵਿਸ ਨੇ ਵਾਈਟ ਹਾਊਸ ਨੂੰ ਕਿਲੇ ਵਿੱਚ ਤਬਦੀਲ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਟਰੰਪ ਤੇ ਬਾਈਡਨ ਨੇ ਵੋਟਰਾਂ ਨੂੰ ਆਪਣੇ ਵੱਲ ਖਿੱਚਣ ਲਈ ਆਖਰੀ ਹਮਲਾ ਮਾਰਿਆ। 74 ਸਾਲਾ ਟਰੰਪ ਨੇ ਪ੍ਰਚਾਰ ਲਈ ਵਿਸਕੌਨਸਿਨ, ਮਿਸ਼ੀਗਨ, ਉੱਤਰੀ ਕੈਰੋਲੀਨਾ ਤੇ ਪੈਨਸਿਲਵੇਨੀਆ ਦਾ ਦੌਰਾ ਕੀਤਾ, ਜਦਕਿ 77 ਸਾਲਾ ਬਾਈਡਨ ਪੈਨਸਿਲਵੇਨੀਆ ਤੇ ਓਹਾਈਓ ਵਿੱਚ ਵੋਟਰਾਂ ਨਾਲ ਰਾਬਤਾ ਕਰਦੇ ਰਹੇ। ਬਾਈਡਨ ਨੇ ਇਸ ਮੌਕੇ ਕਿਹਾ ਕਿ ਟਰੰਪ ਨੂੰ ਹਰਾਉਣਾ ਕੋਰੋਨਾ ਵਾਇਰਸ ਨੂੰ ਮਾਤ ਦੇਣ ਵੱਲ ਪਹਿਲਾ ਕਦਮ ਹੈ। ਬਾਈਡਨ ਨੇ ਪਿਟਸਬਰਗ 'ਚ ਕਿਹਾ ਕਿ ਟਰੰਪ ਦੀ 4 ਸਾਲਾਂ ਵਿੱਚ ਦੇਸ਼ ਨੂੰ ਕੋਈ ਦੇਣ ਨਹੀਂ ਹੈ। ਟਰੰਪ ਨੇ ਬਾਈਡਨ ਤੇ ਨਿਸ਼ਾਨਾ ਸਾਧਦਿਆਂ ਲੋਕਾਂ ਨੂੰ ਕਿਹਾ ਕਿ ਡੈਮੋਕ੍ਰੇਟ ਉਮੀਦਵਾਰ ਨੂੰ ਵੋਟ ਦੇਣਾ ਕਾਮਰੇਡਾਂ, ਸਮਾਜਵਾਦੀਆਂ ਤੇ ਅਮੀਰ ਲਿਬਰਲ ਧਿਰਾਂ ਨੂੰ ਵੋਟ ਦੇਣ ਦੇ ਬਰਾਬਰ ਹੈ, ਜੋ ਤੁਹਾਨੂੰ ਚੁੱਪ ਕਰਵਾ ਕੇ ਤੇ ਖਾਰਜ ਕਰਕੇ ਸਜ਼ਾ ਦੇਣਗੇ। ਹੁਣ ਤੁਹਾਨੂੰ ਜਾਣੂ ਕਰਵਾ ਦਈਏ ਕਿ ਬਹੁਤ ਸਾਰੇ ਲੋਕਾਂ ਦੇ ਮਨ 'ਚ ਸਵਾਲ ਉੱਠਦਾ ਹੈ ਕਿ ਅਮਰੀਕਾ 'ਚ ਰਾਸ਼ਟਰਪਤੀ ਚੋਣਾਂ ਦੇ ਪਿੱਛੇ 270 ਦਾ ਕੀ ਚੱਕਰ ਹੈ। ਅਸਲ 'ਚ ਇਹ ਜਾਦੂਈ ਅੰਕੜੇ ਦੀ ਖੇਡ ਹੈ ਜੋ ਇਲੈਕਟੋਰਲ ਕਾਲਜ ਦੇ ਤੌਰ ਤੇ ਤੈਅ ਕਰਦਾ ਹੈ ਕਿ ਅਗਲੇ 4 ਸਾਲ ਤੱਕ ਵਾਈਟ ਹਾਊਸ 'ਚ ਕੌਣ ਬੈਠੇਗਾ। ਇਲੈਕਟੋਰਲ ਕਾਲਜ ਦੀ ਮਹੱਤਤਾ ਤੇ ਜਾਈਏ ਤਾਂ ਇਸ ਦੇ ਮਹੱਤਤਾ ਦਾ ਅੰਦਾਜ਼ਾ ਇਸ ਤੋਂ ਲਗਾਇਆ ਜਾ ਸਕਦਾ ਹੈ ਕਿ 2016 ਦੀਆਂ ਰਾਸ਼ਟਰਪਤੀ ਚੋਣਾਂ 'ਚ ਹਿਲੇਰੀ ਕਲਿੰਟਨ ਨੂੰ ਤਕਰੀਬਨ 29 ਲੱਖ ਤੋਂ ਜ਼ਿਆਦਾ ਲੋਕਾਂ ਨੇ ਵੋਟ ਪਾਈ, ਪਰ ਫਿਰ ਵੀ ਉਹ ਚੋਣ ਹਾਰ ਗਈ। ਇਹਨਾਂ ਚੋਣਾਂ 'ਚ ਡੋਨਲਡ ਟਰੰਪ ਜੇਤੂ ਰਹੇ ਸਨ ਕਿਉਂਕਿ ਅਮਰੀਕੀ ਸੰਵਿਧਾਨ ਦੀ ਇਲੈਕਟੋਰਲ ਕਾਲਜ ਰੂਪੀ ਵਿਵਸਥਾ ਦੇ ਅੰਕੜੇ 'ਚ ਉਹਨਾਂ ਨੂੰ ਸਫਲਤਾ ਮਿਲੀ ਸੀ। ਇਸ ਜਾਦੂਈ ਗਿਣਤੀ ਰੂਪੀ ਵਿਵਸਥਾ 'ਚ ਅਮਰੀਕਾ ਦਾ ਰਾਸ਼ਟਰਪਤੀ ਬਣਨ ਲਈ ਕਿਸੇ ਵੀ ਉਮੀਦਵਾਰ ਨੂੰ ਇਲੈਕਟੋਰਲ ਕਾਲਜ ਦੀਆਂ ਘੱਟੋ-ਘੱਟ 270 ਵੋਟਾਂ ਦੀ ਲੋੜ ਹੁੰਦੀ ਹੈ। ਹਰੇਕ ਸੂਬੇ ਨੂੰ ਵੱਖ-ਵੱਖ ਗਿਣਤੀ 'ਚ ਇਲੈਕਟੋਰਲ ਕਾਲਜ ਵੋਟ ਅਲਾਟ ਨੇ, ਜੋ ਇਸ ਆਧਾਰ ਤੇ ਤੈਅ ਕੀਤੇ ਗਏ ਨੇ ਕਿ ਪ੍ਰਤੀਨਿਧ ਸਭਾ 'ਚ ਉਸ ਦੇ ਕਿੰਨੇ ਮੈਂਬਰ ਨੇ। ਇਸ 'ਚ 2 ਸੈਨੇਟਰ ਵੀ ਜੋੜੇ ਜਾਂਦੇ ਨੇ। ਕੈਲੀਫੋਰਨੀਆ ਸੂਬੇ 'ਚ ਸਭ ਤੋਂ ਜ਼ਿਆਦਾ 55 ਇਲੈਕਟੋਰਲ ਕਾਲਜ ਵੋਟਾਂ ਨੇ। ਇਸ ਤੋਂ ਬਾਅਦ ਟੈਕਸਾਸ 'ਚ ਇਸ ਤਰ੍ਹਾਂ ਦੀਆਂ 38 ਵੋਟਾਂ ਨੇ। ਜੋ ਉਮੀਦਵਾਰ ਨਿਊਯਾਰਕ ਜਾਂ ਫਲੋਰੀਡਾ 'ਚੋਂ ਜਿੱਤ ਦਰਜ ਕਰਦਾ ਹੈ, ਉਹ 29 ਇਲੈਕਟੋਰਲ ਕੋਲਡ ਵੋਟਾਂ ਨਾਲ 270 ਦੇ ਜਾਦੂਈ ਚੱਕਰ ਵੱਲ ਅੱਗੇ ਵੱਧ ਸਕਦਾ ਹੈ, ਜਿਸ ਨੂੰ ਕਿ ਡੋਨਲਡ ਟਰੰਪ ਨੇ ਜਿੱਤ ਲਿਆ ਹੈ। ਇਲੀਨੋਇਸ ਅਤੇ ਪੈਨਸਿਲਵੇਨੀਆ 'ਚ ਇਸ ਤਰ੍ਹਾਂ ਦੀਆਂ 20 ਵੋਟਾਂ ਨੇ। ਇਸ ਤੋਂ ਬਾਅਦ ਓਹਾਈਓ 'ਚ ਇਸ ਤਰ੍ਹਾਂ ਦੀਆਂ ਵੋਟਾਂ ਦੀ ਗਿਣਤੀ 18, ਜਾਰਜੀਆ ਅਤੇ ਮਿਸ਼ੀਗਨ 'ਚ 16 ਅਤੇ ਨਾਰਥ ਕੈਰੋਲਾਈਨਾ ਸੂਬੇ 'ਚ ਇਸ ਤਰ੍ਹਾਂ ਦੀਆਂ ਵੋਟਾਂ ਦੀ ਗਿਣਤੀ 15 ਹੈ। ਟਰੰਪ ਕੋਲ ਇਸ ਜਾਦੂਈ ਅੰਕੜੇ ਤੱਕ ਪਹੁੰਚਣ ਦੇ ਕਈ ਰਸਤੇ ਨੇ, ਪਰ ਉਹਨਾਂ ਲਈ ਸਭ ਤੋਂ ਵਧੀਆ ਰਸਤਾ ਫਲੋਰੀਡਾ, ਜੋ ਕਿ ਉਹਨਾਂ ਨੇ ਪਹਿਲੇ ਜਿੱਤ ਲਿਆ, ਅਤੇ ਪੈਨਸਿਲਵੇਨੀਆ 'ਚ ਜਿੱਤਦਾ ਵੀ ਹੈ। ਹਰਜਿੰਦ ਕੌਰ ਮੰਗਟ, ਇੰਡਸ ਟੀਵੀ ਆਸਟ੍ਰੇਲੀਆ।